मतलब होवे ते नूर मुहम्मद, ना होवे ते नूरा। कोई नहीं नेड़े लगदा यारो ਜਦੋਂ मतलब हो ਜੇ ਪੂਰਾ। ਜਿੰਨਾ ਚਿਰ ਲੋਕਾਂ ਨੂੰ ਮਤਲਬ ਹੁੰਦਾ ਹੈ, ਕੰਮ ਹੁੰਦਾ ਹੈ, ਬੋਲੀਆਂ ਟੋਲੀਆਂ, ਅੰਦਾਜ਼ ਮਜ਼ਾਜ ਲਹਿਜੇ ਬੜੇ ਮਿੱਠੇ ਹੁੰਦੇ ਨੇ। ਤੇ ਜਦੋਂ ਮਤਲਬ ਨਿਕਲ ਜਾਂਦਾ, ਕੰਮ ਪੂਰਾ ਹੋ ਜਾਂਦਾ, ਉਦੋਂ ਲੋਕੀ ਨੁਕਸ ਕੱਢਣ ਲੱਗ ਪੈਂਦੇ ਨੇ। ਉਦੋਂ ਲੋਕੀ ਚੰਗਾ ਨਹੀਂ ਸਮਝਦੇ। ਉਹ ਮਿਸਾਲ ਯਾਦ ਆ ਗਈ, ਜਿੰਨਾ ਚਿਰ ਪਲੇਟ ਦੇ ਵਿੱਚ ਖਾਣਾ ਪਿਆ ਹੋਵੇ ਉਨੀ ਦੇਰ ਤੱਕ ਸਾਰੇ ਹੀ ਪਲੇਟ ਨੂੰ ਆਪਣੇ ਵੱਲ ਖਿੱਚਦੇ ਨੇ, ਕਿਉਂਕਿ ਵਿੱਚ ਉਹ ਮਤਲਬ ਦੀ ਸ਼ੈ ਹੁੰਦੀ ਹੈ ਨਾ। ਤੇ ਜਦੋਂ ਉਹ ਵਿੱਚੋਂ ਖਾਣਾ ਮੁੱਕ ਜੇ ਤੇ ਉਸੇ ਪਲੇਟ ਨੂੰ ਆਂਦੇ ਨੇ ਗੰਦੀ ਹੋ ਗਈ। ਮਤਲਬ ਮਿਸਾਲ ਸਮਝ ਆਈ ਜੀ। ਯਾਨੀ ਕਿ ਜਿੰਨਾ ਚਿਰ ਵਿੱਚ ਕੋਈ ਸ਼ੈ ਹੈ ਵੇ ਆਪਣੇ ਮਤਲਬ ਦੀ, ਉਹਨਾਂ ਚਿਰ ਉਹ ਗੰਦੀ ਨਹੀਂ। ਤੇ ਜਦੋਂ ਮੁੱਕ ਗਈ ਹੈ ਸ਼ੈ, ਭਾਵੇਂ ਕੋਈ ਵੀ ਚੀਜ਼ ਹੈ ਖਾਣ ਵਾਲੀ, ਤੇ ਆਖਣਾ ਪਲੇਟ ਗੰਦੀ ਹੋ ਗਈ, ਭਾਂਡੇ ਗੰਦੇ ਹੋ ਗਏ ਨੇ। ਯਾਨੀ ਕਿ ਮਤਲਬ ਨਿਕਲ ਗਿਆ ਨਾ। ਇਹ ਇਨਸਾਨ ਦਾ ਹਕੀਕੀ ਫਿਤਰਤੀ ਇੱਕ ਮਜ਼ਾਜ ਹੈ ਕਿ ਜਦੋਂ ਮਤਲਬ ਪੂਰਾ ਹੋਈਏ ਉਦੋਂ ਬੰਦਿਆਂ ਦੇ ਰੰਗ ਬਦਲ ਜਾਂਦੇ ਨੇ। ਉਹ ਮਿਸਾਲ ਮੈਨੂੰ ਯਾਦ ਆ ਗਈ ਇੱਥੇ, ਇੱਕ ਬੜੇ ਧਿਆਨ ਦੇ ਨਾਲ ਗੱਲ ਸੁਣਿਓ ਜੇ। ਕਿਸੇ ਬੰਦੇ ਨੇ ਨਾ ਘੋੜਾ ਰੱਖਿਆ ਸੀ, ਘੋੜਾ ਹੋ ਗਿਆ ਨਾ ਵਡੇਰਾ, ਤੇ ਇੰਨੇ ਜੋਗਾ ਨਾ ਰਿਹਾ ਵੀ ਉਹਦਾ ਉਹ ਭਾਰ ਖਿੱਚ ਸਕੇ, ਉਹਦਾ ਕੰਮ ਪੂਰਾ ਕਰ ਸਕੇ, ਟਾਂਗੇ ਅੱਗੇ ਜਾਂ ਰੇੜੇ ਅੱਗੇ ਜੁੱਪ ਸਕੇ। ਉਹਨੇ ਸਮਝਿਆ ਮੇਰੇ ਕੰਮ ਦਾ ਨਹੀਂ। ਉਹਨੇ ਕੀ ਕੀਤਾ, ਉਹ ਘੋੜਾ ਜਿਹਨੂੰ ਵਰਤਦਾ ਰਿਹਾ, ਇਸਤੇਮਾਲ ਕਰਦਾ ਰਿਹਾ, ਆਪਣੀ ਲੋੜ ਜ਼ਰੂਰਤ ਪੂਰੀ ਕਰਦਾ ਰਿਹਾ, ਉਸ ਘੋੜੇ ਨੂੰ ਉਹਨੇ ਇੱਕ ਵਿਰਾਨ ਖੂਹ ਦੇ ਵਿੱਚ ਸੁੱਟ ਛੜਿਆ। ਪਿੰਡ ਵਾਲਿਆਂ ਨੇ ਦੂਜੇ ਦਿਨ ਸਲਾਹ ਕੀਤੀ, ਉਹਨਾਂ ਨੂੰ ਨਹੀਂ ਸੀ ਪਤਾ ਕਿ ਖੂਹ ਦੇ ਵਿੱਚ ਘੋੜਾ ਹੈ। ਉਹਨਾਂ ਸਲਾਹ ਕੀਤੀ ਵੀ ਇਹ ਜਿਹੜਾ ਗਲੀਆਂ ਦੇ ਵਿੱਚ ਕਚਰਾ ਏ, ਗੰਦਮੰਦ ਕੂੜਾ ਏ, ਇਹ ਇੱਥੇ ਵੀ ਤੇ ਪਏ ਆ ਨਾ। ਤੇ ਨੇਰੇ ਸਵੇਰੇ ਯਾਣੇ ਵਡੇਰੇ ਕੋਈ ਕਿਤੇ ਬਾਹਰ ਵਾਲ ਨੂੰ ਨਿਕਲਣ ਤੇ ਉਹ ਡੱਲ ਜਿਹੜੀ ਖੂਹ ਵੇ ਕੋਈ ਵਿੱਚ ਨਾ ਡਿੱਗ ਪਵੇ। ਤੇ ਉਹਨਾਂ ਸਲਾਹ ਕਰ ਲਈ ਪਿੰਡ ਵਾਲਿਆਂ ਨੇ ਵੀ ਇਹ ਕਚਰਾ ਇੰਜ ਕਰੀਏ, ਖੂਹ ਦੇ ਵਿੱਚ ਸੁੱਟੀਏ, ਨਾਲੇ ਕਚਰਾ ਪੂਰਾ ਹੋਈਏ ਇਹਦਾ ਦਬ ਕੱਤੇ ਦਾ, ਤੇ ਨਾਲੇ ਖੂਹ ਪੂਰ ਕੱਤੇ ਦਾ। ਉਹ ਸਾਰੇ ਪਿੰਡ ਵਾਲੇ ਦਾਬੜੇ ਲੈ ਕੇ, ਡੱਲਾਂ ਲੈ ਕੇ, ਟੋਕਰੇ ਲੈ ਕੇ, ਉਹ ਇੱਕ ਇੱਕ ਦਾਬੜਾ ਡੱਲ ਟੋਕਰਾ ਸੁੱਟਣ, ਤੇ ਉਹ ਘੋੜਾ ਵਿੱਚ ਖਲੋ ਗਿਆ ਸੀ। ਉਸ ਵਿਰਾਨ ਖੂਹ ਦੇ ਵਿੱਚ ਘੋੜਾ ਉੱਠ ਕੇ ਨਾ ਤੇ ਖਲੋ ਗਿਆ ਸੀ ਆਪਣੇ ਪੈਰਾਂ ਤੇ। ਉਹ ਜਿਹੜਾ ਵੀ ਟੋਕਰਾ ਸੁੱਟੇ, ਉਹ ਘੋੜਾ ਆਪਣੀ ਕੰਡ ਨੂੰ ਇੰਜ ਛੰਡਾਰੇ ਤੇ ਉਹ ਕੂੜਾ ਉਹਦੇ ਪੈਰਾਂ ਦੇ ਵਿੱਚ, ਤੇ ਘੋੜਾ ਕੂੜੇ ਦੇ ਉੱਤੇ ਹੋਈਏ। ਦੂਜਾ ਸੁੱਟੇ, ਘੋੜਾ ਫੇਰ ਆਪਣੇ ਆਪ ਨੂੰ ਛੰਡਾਰੇ, ਉਹਦੀ ਕੰਡ ਤੇ ਜੋ ਕੂੜਾ ਡਿੱਗੇ ਤੇ ਘੋੜਾ ਉਸ ਕੂੜੇ ਦੇ ਉੱਤੇ ਖਲੋਵੇ। ਉਹ ਜਿਵੇਂ ਜਿਵੇਂ ਉਹ ਗੰਦਗੀ ਕੂੜਾ ਕਚਰਾ ਸੁੱਟਦੇ ਰਹੇ ਲੋਕ, ਘੋੜਾ ਉਂਝ ਉਂਝ ਬੁਲੰਦ ਹੁੰਦਾ ਰਿਹਾ। ਸਤਾ ਚ ਬੁਲੰਦ ਹੁੰਦੀ ਸੀ ਥੱਲੇ ਕਚਰੇ ਦੀ। ਤੇ ਫਿਰ ਇੱਕ ਟਾਈਮ ਆਇਆ, ਉਹ ਲੋਕ ਲਗਾਤਾਰ ਸੁੱਟਦੇ ਰਹੇ ਨਾ, ਤੇ ਘੋੜਾ ਉਸੇ ਕਚਰੇ ਦੇ ਉੱਤੋਂ ਦੀ ਨਾ ਬਾਹਰ ਨਿਕਲ ਆਇਆ। ਲੋਕਾਂ ਵੇਖਿਆ, ਲੋਕਾਂ ਆਖਿਆ ਓਏ ਇਹਦੇ ਵਿੱਚ ਘੋੜਾ ਡਿੱਗਾ ਸੀ। ਘੋੜੇ ਦੇ ਮਾਲਕ ਨੂੰ ਸੱਦਿਆ, ਉਹਨੇ ਆਖਿਆ ਤੇਰਾ ਘੋੜਾ ਕਿੱਥੇ? ਉਹਨੇ ਆਖਿਆ ਮੈਂ ਵੀ ਭਲਾ ਬਣਾ ਜੀ, ਮੇਰਾ ਹੋਰੇ ਘੋੜਾ ਕਿੱਥੇ ਗਿਆ ਹੋਵੇ ਤੇ ਉਹਦੇ ਇੱਥੇ ਡਿੱਗਾ ਸੀ। ਉਹਨੇ ਆਖਿਆ ਤੇਰਾ ਘੋੜਾ। ਕਦੀ ਘੋੜਾ ਬੋਲ ਸਕਦਾ ਤੇ ਉਹ ਵੀ ਇਹੀ ਗੱਲ ਕਰਦਾ ਜਿਹੜੀ ਮੈਂ ਪਹਿਲਾਂ ਬੋਲੀ ਏ ਕਿ ਜਦੋਂ ਮਤਲਬ ਨਿਕਲ ਜੇ ਨਾ, ਲੋਕ ਫਿਰ ਉਹਨੂੰ ਭਾਰ ਸਮਝਦੇ ਨੇ, ਬੋਝ ਸਮਝਦੇ ਨੇ। ਲਿਹਾਜ਼ਾ ਜਿਹਦੇ ਕੋਲੋਂ ਮਤਲਬ ਕੱਢਿਆ ਹੋਵੇ ਨਾ, ਜੇ ਉਹਦੇ ਕੋਲੋਂ ਬਾਅਦ ਚ ਮਤਲਬ ਨਾ ਵੀ ਨਾ ਪੂਰਾ ਹੁੰਦਾ ਹੋਵੇ, ਉਹਨੂੰ ਬੋਝ ਨਹੀਂ ਸਮਝੀਦਾ, ਉਹਦਾ ਸ਼ੁਕਰਗੁਜ਼ਾਰ ਰਹੀਦਾ। ਇਹਦੇ ਨਾਲ ਹੀ ਇਸੇ ਗੱਲ ਚੋਂ ਨਤੀਜਾ ਇਹ ਵੀ ਨਿਕਲਦਾ ਕਿ ਜੇ ਬੁਲੰਦੀ ਚਾਹੁੰਦੇ ਹੋ ਨਾ, ਤੇ ਜਿਵੇਂ ਜਿਵੇਂ ਤੁਹਾਡੇ ਉੱਤੇ ਲੋਕ ਕਚਰਾ ਕੂੜਾ ਗੰਦਗੀ ਸੁੱਟਣ, ਆਪਣੇ ਆਪ ਨੂੰ ਛੰਡਾਰਦੇ ਜਾਓ, ਤੇ ਅੱਲਾ ਦੇ ਫਜ਼ਲ ਦੇ ਨਾਲ ਅੱਲਾ ਪਾਕ ਤੁਹਾਨੂੰ ਬੁਲੰਦੀਆਂ ਦੇਗਾ। ਜਿਵੇਂ ਘੋੜਾ ਉਤਾਂ ਆ ਗਿਆ, ਬੁਲੰਦ ਹੋ ਗਿਆ, ਆਪਣੇ ਆਪ ਨੂੰ ਛੰਡਾਰਦੇ ਜਾਓ, ਫਿਕਰ ਨਹੀਂ ਕਰਨੀ, ਟੈਨਸ਼ਨ ਨਹੀਂ ਲੈਣੀ। उंज कहने वालों का कुछ नहीं जाता, सहने वाले यार कमाल करते हैं। हौसला उन्हां दा, जिगरा उन्हां दा, जेड़े लोग झूठ इल्जाम बहतान सह के भी मुस्करा जाते हैं, वो लोग बड़े कमाल दे हुंदे ने। वो लोग बड़े वड्डे जिगरे दे हुंदे ने जेड़े झूठे इल्जाम बहतान सह के भी
ਅੱਗੋਂ ਗਿਲਾ ਨਹੀਂ ਕਰਦੇ, ਸ਼ਿਕਵਾ ਨਹੀਂ ਕਰਦੇ। ਲੱਖਾਂ ਬੇਰ ਬੇਰੀ ਨੂੰ ਲੱਗਦੇ, ਕੁਝ ਢਹਿ ਜਾਂਦੇ ਨੇ ਕੱਚੇ, ਜਿਹੜੇ ਰਹਿੰਦੇ ਨਾਲ ਮੁਹੰਮਦ ਸੋਈਓ ਹੀ ਖਾਂਦੇ ਬੱਟੇ। ਜੇ ਗੱਲ ਚੰਗੀ ਲੱਗੀ ਹੋਵੇ ਤੇ ਕਮੈਂਟ ਦੇ ਵਿੱਚ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਓ, ਨਾਲੇ ਵੀਡੀਓ ਅੱਗੇ ਸ਼ੇਅਰ ਲਾਜ਼ਮੀ ਕਰ ਛੜਿਓ। ਇਹਦੇ ਨਾਲ ਮੈਨੂੰ ਇਜਾਜ਼ਤ ਦਿਓ, ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ। ਅੱਲਾਹ ਸੋਹਣੇ ਦੇ ਵਾਲੇ। ਅਸਲਾਮ ਅਲੈਕੁਮ ਰਹਿਮਤੁਲਾਹਿ ਵਬਰਕਾਤੁਹੂ।